एक बुढ़ी जी माई सी हाँ जी ਉਹ ਪਿੰਡ ਜਿਹੜੇ ਜਾ ਕੇ ਸਕੂਲ ਦੇ ਸਾਹਮਣੇ ਮਾਰੀ ਹੈ। ਇਹ ਜਿਹੜਾ ਸਿੱਖ ਦੇ ਵੱਡਾ ਜਵਾਨ ਇਹ ਬਾਜਰੇ ਵਿੱਚ ਲੁਕਿਆ ਸੀ, ਇਹਨੂੰ ਕੱਢ ਕੇ ਮਾਰਿਆ। ਇੱਕ ਨਾਲ ਬੁੱਢਾ ਸੀ ਉਹਨੂੰ ਕੱਢ ਕੇ ਮਾਰਿਆ। ਉਹ ਲਿਜਾ ਕੇ ਸਕੂਲ ਦੇ ਅੱਗੇ ਮਾਰਿਆ। ਤਿੰਨਾਂ ਨੂੰ ਮੇਰੇ ਸਾਹਮਣੇ ਮੇਰੀ ਅੱਖਾਂ ਦੇ ਸਾਹਮਣੇ ਮਾਰਿਆ। एक मास्टर करम सिंह का मुंडा जसपाल सिंह सी। अच्छा एक मूँह मीटिया का डेरे का सी हरनाम सिंह सी। घर अच्छा तीन हो गए। एक मैं बशीर अहमद, एक मैं ते एक माना चक का सी। अच्छा आ माना चक उतो सही मास्टर करम सिंह ते परमानंद हाँ जी चार वो ते दो असी छे हम्म 6 बंदे असी गए गुजरां वाले गुजरां वजीफे दे इम्तिहान देने वास्ते। पंजवीं दा चौथी का ते चौथी दा चौथी बेर वाला ਇਹ ਕਿੰਨਾ ਦਾ ਸੀ? है जी। ਇਹ ਕਿੰਨਾ ਦਾ ਸੀ? ये टहर सिंह का ਅੱਛਾ है जी। ते बावे वाला ये बावियां दा सी। ਸਹੀ गसाइयां वाला ये भी बावियां दा सी। ਸਹੀ ਜਿਹੜਾ ਸੀ ਧਨੋਇਆ ਵਾਲਾ ਉਹ ਵਿਰਕਾਂ ਦਾ ਸੀ। ਸਹੀ ਖੂੰਜਾ ਉਹ ਵਿਰਕਾਂ ਦਾ ਸੀ। ਡੇਰਾ ਸੀ ਵਿਰਕਾਂ ਦਾ ਸੀ। ਸਹੀ ਹੋ ਗਿਆ। ਹੈ ਜੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। अस्सलाम वालेकुम बुजुर्गो। वालेकुम सलाम जी। बुजुर्गो की हाल चाल है ਤੁਹਾਡਾ? ਠੀਕ ਸ਼ੁਕਰ ਅਲਹਮਦੁਲਿਲਾ। ਤੁਸੀਂ ਸੁਣਾਓ। ਸਭ ਅੱਲਾ ਦਾ ਕਰਮ ਜੀ। ਅੱਜ ਅਸੀਂ ਤੁਹਾਡੇ ਇਸ ਪਿੰਡ ਕੜਿਆਲ ਦੀ ਹਿਸਟਰੀ ਪੁੱਛਣ ਆਏ ਤੁਹਾਡੇ ਕੋਲ। ਆਓ ਜੀ ਜਿਵੇਂ ਅਸੀਂ ਆਉਂਦੇ ਹਾਂ। ਹਾਂਜੀ ਹਾਂਜੀ ਸਭ ਤੋਂ ਪਹਿਲੇ ਆਪਣਾ ਨਾਮ ਦੱਸਿਓ। ਆਪਣਾ ਹਾਂਜੀ ਬਸ਼ੀਰ ਅਹਿਮਦ ਵਲਦ ਮੁਹੰਮਦ ਅਲੀ। ਵਲਦ ਮੁਹੰਮਦ ਅਲੀ। ਮੁਹੰਮਦ ਅਲੀ। ਦਾਦਾ ਜੀ ਦਾ ਨਾਮ ਕੀ ਸੀ? ਦਾਦੇ ਨਾਲ ਕਾਲੂ। ਕਾਲੂ ਸਹੀ ਹੋ। ਪੜਦਾਦੇ ਦਾ ਵੀ ਪੁੱਛਣਾ ਜੇ। ਹਾਂਜੀ ਪੜਦਾਦੇ ਦਾ ਵੀ ਪੁੱਛੋ, ਉਹ ਵੀ ਪੁੱਛ ਲਓ। ਹੁੰਦਾ ਤਾਂ ਉਹ ਵੀ ਦੱਸ ਦਿਓ। ਹੈ ਜੀ। ਉਹ ਵੀ ਦੱਸ ਦਿਓ। ਕਾਲੂ ਵਲਦ ਰਹਿਮਤ। ਅੱਛਾ ਰਹਿਮਤ ਸਹੀ ਹੋ ਗਿਆ। ਕਿਹੜੀ ਬਰਾਦਰੀ ਆਪਣੀ? ਅਸੀਂ ਲੋਹਾਰ ਬਾਹਰ ਆ ਜੀ। ਲਵਾਰ ਸਹੀ ਹੋ ਗਿਆ। ਹੈ ਜੀ। ਇਹ ਪਿੰਡ ਇਸ ਟਾਈਮ ਜਿੱਥੇ ਬੈਠੇ ਆ ਕਿਹੜਾ ਇਹਦਾ ਨਾਮ ਕੀ ਹੈ? ਇਹ ਕੜਿਆਲ ਕਲਾਂ। ਕੜਿਆਲ ਕਲਾਂ। ਹਾਂਜੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਨਾਲ ਲੱਗਦਾ ਖਾਰਾ ਲੱਗਦਾ, ਗਨਮੂਲਾ ਲੱਗਦਾ ਹੈ, ਅੰਤੀਰ ਲੱਗਦਾ ਹੈ, ਸਹੀ ਝੱਬਰ ਲੱਗਦੇ ਨੇ, ਜੰਡਿਆਲਾ ਲੱਗਦਾ ਹੈ, ਮਦਾਰ ਲੱਗਦਾ ਹੈ। ਹੈ ਜੀ। ਭੰਗਮ ਲੱਗਦੇ ਨੇ। ਸਹੀ ਸਹੀ ਇਹ ਪਿੰਡ ਦੁਆਲੇ ਦਾ ਚਾਰ ਚਪੇਰੇ ਇਹ ਪਿੰਡ। 47 ਤੋਂ ਪਹਿਲੇ ਇਹਦੀ ਤਹਿਸੀਲ ਉਹ ਜ਼ਿਲ੍ਹਾ ਕਿਹੜਾ ਸੀ ਤੇ ਹੁਣ ਕਿਹੜਾ? ਪਹਿਲੇ ਇਹਦਾ ਤਹਿਸੀਲ ਜ਼ਿਲ੍ਹਾ ਗੁਜਰਾਂਵਾਲਾ ਸੀ। ਹਾਂਜੀ ਹੈ ਜੀ। ਤੇ ਹੁਣ ਤਹਿਸੀਲ ਨਸ਼ਹਿਰਾ ਹੈ। ਤੇ ਜ਼ਿਲ੍ਹਾ ਗੁਜਰਾਂਵਾਲਾ। ਸਹੀ ਹੋ ਗਿਆ। ਹੈ ਜੀ। ਇਹ ਪਿੰਡ ਦੇ ਬਾਰੇ ਸਾਨੂੰ ਦੱਸੋ। ਇੱਥੇ ਕਿਹੜੀਆਂ ਕਿਹੜੀਆਂ ਬਰਾਦਰੀਆਂ ਬਾਸ ਸੀ 47 ਤੋਂ ਪਹਿਲੇ? ਬਰਾਦਰੀਆਂ ਇੱਕ ਤਾਂ ਸਿੱਖ ਹੁੰਦੇ ਸਨ, ਹਿੰਦੂ ਹੁੰਦੇ ਸਨ। ਵੈਸੇ ਸਾਡੇ ਭਰਾ ਮੁਸਲਮਾਨ ਸਨ, ਘੁਮਿਆਰ ਸਨ, ਸਹੀ ਲੋਹਾਰ ਸਨ, ਸੀ ਮੋਚੀ ਸਨ, ਸਹੀ ਸਹੀ ਨਾ ਕਾਸਬੀ ਸਨ, ਜਲਾ। ਹੈ ਜੀ। ਇਹ ਬਰਾਦਰੀਆਂ ਸਾਡੇ। ਸਹੀ ਜਾਂ ਦੂਸਰੇ ਸਾਈ ਬਰਾਦਰੀ ਸਨ। ਹੈ ਜੀ। ਇਹ ਬਰਾਦਰੀਆਂ। ਤੁਹਾਡੀ ਕਿੰਨੀ ਏਜ ਹੋ ਗਈ ਇਸ ਟਾਈਮ? ਹੈ ਜੀ। ਉਮਰ ਕਿੰਨੀ ਹੋ ਗਈ ਹੈ? ਉਮਰ ਹੀ ਮੇਰੀ 84 ਸਾਲ ਹੋ ਗਈ। 84 ਸਾਲ। ਹਾਂ। ਉਸ ਟਾਈਮ ਤੁਸੀਂ 12 ਸਾਲ ਦੇ ਸੀ। ਹਾਂ 12 ਸਾਲ ਦੇ। ਸਹੀ ਹੋ ਗਿਆ। ਇੱਥੇ ਦੇ ਲੰਬੜਦਾਰ ਕੌਣ ਸਨ ਪਹਿਲੇ? ਇਹ ਤੇ ਸਰਕੋਬ ਚੌਧਰੀ ਜਿਹੜੇ ਸੁੰਦਰ ਸਿੰਘ ਸੀ। ਸੁੰਦਰ ਸਿੰਘ। ਹਾਂ। ਉਹ ਲੰਬੜਦਾਰੀ ਵੀ ਉਹਨਾਂ ਦੇ ਕੋਲ ਸੀ? ਨੰਬਰਦਾਰੀ ਨਹੀਂ ਸੀ ਉਹਦੇ ਕੋਲ। ਨੰਬਰਦਾਰ ਹੋਰ ਸੀ ਟਹਿਲ ਸਿੰਘ ਕੇ। ਉਹਨੇ ਨੰਬਰ ਇਹਨਾਂ ਕੋਲ ਸੀ। ਅੱਛਾ ਹਾਂ। ਕੀ ਨਾਂ ਸੀ ਉਹਨਾਂ ਦਾ? ਟਹਿਲ ਸਿੰਘ। ਟਹਿਲ ਸਿੰਘ। ਟਹਿਲ ਸਿੰਘ ਉਹ ਲੰਬੜਦਾਰ ਸੀ। ਨੰਬਰਦਾਰ ਸਨ। ਤੇ ਬਾਕੀ ਹੋਰ ਕਿਹੜੇ ਕਿਹੜੇ ਲੰਬੜਦਾਰ ਸਨ? ਕਿੰਨੇ ਲੰਬੜਦਾਰੀਆਂ ਸੀ ਪਿੰਡ ਦੀਆਂ? 5 ਨੰਬਰਦਾਰੀਆਂ ਸਨ। 5 ਲੰਬੜਦਾਰੀਆਂ। 5 ਨੰਬਰ। ਉਹਨਾਂ ਦੇ ਨਾਂ ਚੇਤਾ ਤੁਹਾਨੂੰ ਇਸ ਟਾਈਮ? ਜੀ ਇੰਦਰ ਸਿੰਘ। ਇੰਦਰ ਸਿੰਘ। ਹਾਂ। ਸਹੀ ਹੋ ਗਿਆ। ਇੱਥੋਂ ਦਾ ਹਾਂ ਇਹ ਨੰਬਰਦਾਰ ਸੀ। ਇਹਨਾਂ ਦੇ ਕਿਹੜੀ ਕਿਹੜੀ ਸਾਈਡ ਤੇ ਘਰ ਸਨ ਸਿੱਖਾਂ ਦੇ? ਜਿਹੜਾ ਇੰਦਰ ਸਿੰਘ ਦਾ ਸੀ ਇਹਦਾ ਚੜ੍ਹਦੇ ਕੋਣੇ ਆਇਆ ਸੀ। ਹਾਂਜੀ ਚੜ੍ਹਦੀ ਕੋਟ ਤੋਂ ਅਗਲੇ ਪਾਸ ਘਰ ਇੱਥੇ ਸੀ। ਚੜ੍ਹਦੇ ਪਾਸੇ। ਹਾਂ। ਤੇ ਸੁੰਦਰ ਸਿੰਘ ਦਾ ਦੱਖਣੇ ਪਾਸੇ ਉਹ ਚੜ੍ਹਦੇ ਪਾਸੇ ਸੀ। ਸਹੀ ਹੋ ਗਿਆ। ਸਭ ਨਾਲੋਂ ਜ਼ਿਆਦਾ ਜ਼ਮੀਨ ਭਾਂਡੇ ਵਾਲਾ ਕਿਹੜਾ ਸਿੱਖ ਸੀ? ਸਭ ਨਾਲੋਂ ਜ਼ਿਆਦਾ ਟਹਿਲ ਸਿੰਘ। ਟਹਿਲ ਸਿੰਘ। ਹਾਂ। ਅੰਦਾਜ਼ਨ ਕਿੰਨੀ ਕੁ ਜ਼ਮੀਨ? 7 ਮਰਬੇ। 7 ਮਰਬੇ। ਹਾਂ ਜੀ। ਤੇ ਬਾਕੀ ਸਿੱਖਾਂ ਦੀ ਵੀ ਵਾਵਾ ਸੀ? ਵਾਵਾ ਮਾਲਕੀ ਸੀ। ਫਰਕੀ ਸਾਰੇ ਮਾਲਕ ਸਨ। ਹੈ ਜੀ। ਤੇ ਪਿੰਡ ਦੇ ਵਿੱਚ ਮੁਸਲਮਾਨਾਂ ਦੀ ਜ਼ਮੀਨ ਭਾਂਡਾ ਹੈ ਸੀ? ਹਾਂ ਹੀ ਸੀ। ਕਿਹੜੇ ਸਿੱਖਾਂ ਦੀ ਮੁਸਲਮਾਨਾਂ ਦੀ ਸੀ? ਚੌਧਰੀ ਮੁਹੰਮਦ ਹੁਸੈਨ ਤੇ ਗੁਲਾਮ
ਹੈ ਜੀ। ਤੇ ਦੂਸਰਾ ਨੂਰ ਮੁਹੰਮਦ ਨੂਰੋਂ ਦੇ ਬਾਅਦ ਆਵੇ ਬਾਅਦ ਜੋ ਹੈ ਨਾ ਸੂਬਾ ਮਤਾਬਦੀਨ ਸੂਬਾ ਗੁਲਾਬ ਅੱਛਾ ਇਹ ਚੌਧਰੀ ਦਸੰਦੀ ਤੇ ਗੁਲਾਮ ਮੁਹੰਮਦ ਹੈ ਜੀ। ਉਹ ਜਰਬਾ ਲੱਗਿਆ ਹੈ ਸਹੀ ਹੋ ਗਿਆ। ਇਹ ਕਿਹੜੀ ਬਰਾਦਰੀ ਨਾਲ ਤਲਕ ਰੱਖਦੇ ਸੀ? ਕਿਹੜੇ ਸਭ ਵਿਰਕ ਵਿਰਕ ਸੀ। ਹਾਂ ਵਿਰਕ ਤੇ ਇਹ ਜਿਹੜੇ ਸਿੱਖ ਸਨ ਇਹ ਵੀ ਵਿਰਕ ਹੀ ਸਨ? ਵਿਰਕ ਹੀ ਸਨ। ਸਹੀ। ਅੱਛਾ ਜੀ। ਹਾਂਜੀ। ਹੋਰ ਕਿਹੜੀ ਕਿਹੜੀ ਬਰਾਦਰੀ ਦੀ ਜ਼ਮੀਨ ਸੀ? ਹੋਰ ਸਾਡੇ ਲੋਹਾਰਾਂ ਦੀ ਸਹੀ ਸੀ। ਲੋਹਾਰਾਂ ਦੀ ਵੀ ਜ਼ਮੀਨ ਹੈ? ਸਰਕਾਰਾਂ ਦੀ ਇਹ ਸੀ। ਅੱਛਾ। ਹਾਂਜੀ। ਕਿੰਨੇ ਕਿੰਨੇ ਕਿੱਲੇ ਸੀ ਤੁਹਾਡੇ? ਸਾਡਾ ਮੁਸ਼ਤਰਕਾ ਖਾਤਾ ਜਿਹੜਾ 15 ਕਿੱਲੇ ਦਾ ਸੀ। 15 ਕਿੱਲੇ? 15 ਦਾ। ਇਹ ਤੁਹਾਡੇ ਬਜ਼ੁਰਗਾਂ ਦੀ ਜ਼ਮੀਨ ਆ ਰਹੀ ਸੀ ਤੁਹਾਨੂੰ ਕਿ? ਇਹ ਜੀ ਮਰੂਸ ਸੀ। ਟਹਿਲ ਸਿੰਘ ਦੇ ਖਾਤੇ 'ਚ ਮਿਲੀ। ਕੋਈ ਜਿਉਣ ਦਾਸ ਹੋਰ ਸੀ ਚੰਨਣ ਦਾਸ ਉਹਨਾਂ ਦੇ ਖਾਤੇ 'ਚੋਂ 12 ਕਿੱਲੇ ਟਹਿਲ ਸਿੰਘ ਦੇ ਖਾਤੇ 'ਚ ਮਿਲੀ ਮਰੂਸ। 3 ਪੈਲੀਆਂ ਉਹਨਾਂ ਦੇ ਚੰਨਣ ਦਾਸ ਦੁਆਰਾ ਉਹਨਾਂ ਹੀ ਮਿਲੀ। 47 ਤੋਂ ਪਹਿਲੇ ਦੀ ਜ਼ਮੀਨ ਸੀ ਇਹ ਤੁਹਾਡੀ? ਬੜੀ ਜ਼ਮਾਨੇ ਕਮ ਸੇ ਕਮ 300 ਸਾਲ ਦੀ ਹੈ। ਤੁਹਾਡੇ ਕੋਲ ਆ ਰਹੀ ਹੈ? ਸਾਡੇ ਕੋਲ ਆ ਰਹੀ ਹੈ। ਤੁਹਾਡੇ ਬਜ਼ੁਰਗਾਂ ਕੋਲ? ਸਾਡੇ ਬਜ਼ੁਰਗਾਂ ਸਹੀ ਹੋ ਗਿਆ। ਹੈ ਲੇਕਿਨ ਸਿੱਖਾਂ ਨੇ ਦਿੱਤੀ ਸੀ? ਸਿੱਖਾਂ ਨੇ ਦਿੱਤੀ ਸੀ। ਸਹੀ ਹੈ। ਤੇ ਤੁਹਾਡਾ ਕਿਹੜੇ ਘਰ ਨਾਲ ਜ਼ਿਆਦਾ ਪੀਸ ਸੀ ਉਦੋਂ ਤੁਹਾਡੇ ਬਜ਼ੁਰਗਾਂ ਦਾ? ਪਿਆਰ ਦਾ ਸੀ ਪੁੱਛੋ ਸਾਰੇ ਪਿੰਡ ਨਾਲ। ਸੇਬ ਦਾ ਕੰਮ ਕਰੇ ਸਾਰਾ ਪਿੰਡ ਹੀ ਪਿਆਰ ਹੈ। ਅੱਛਾ। ਤੁਹਾਡੇ ਬਜ਼ੁਰਗ ਸੇਬ ਦਾ ਕੰਮ ਕਰਦੇ? ਸੇਬ ਦਾ ਕੰਮ ਕਰ ਬਹੁਤ ਜ਼ਿਆਦਾ ਸੇਬ ਦਾ। ਉਹ ਮਿਲੀ ਵੀ ਇਸੇ ਵਜ੍ਹਾ ਤੋਂ ਸੀ। ਅੱਛਾ। ਇਸ ਪਾਸੇ ਨੂੰ ਪਾਲਾਂ ਇਧਰੋਂ ਕੰਮ ਕਰਾਉਣ ਆਇਆ ਤੇ ਉਹਨਾਂ ਉਸ ਅਗੇ ਜਲਦੀ ਕਰ ਉਹਨਾਂ ਆਖਿਆ ਜਲਦੀ ਕਰਾਉਣਾ ਤੇ ਆਪਣੇ ਪਾਸੇ ਪਾ ਲਓ। ਅੱਛਾ। ਉਹ ਫਿਰ 2 ਭਾਈ ਸਨ। ਇੱਕ ਭਾਈ ਨੂੰ ਇਧਰੋਂ ਲੈ ਗਿਆ ਉਹਨਾਂ 15 ਕਿੱਲੇ ਜ਼ਮੀਨ ਦਿੱਤੀ ਸੀ। ਅੱਛਾ। 15 ਕਿੱਲੇ ਜ਼ਮੀਨ ਤੁਹਾਡੇ? 15 ਕਿੱਲੇ ਜ਼ਮੀਨ ਸਾਨੂੰ ਦਿੱਤੀ ਸੀ। ਕਿ ਉਹ ਜ਼ਮੀਨ ਹੁਣ ਤੁਹਾਡੇ ਕੋਲ ਬਰਕਰਾਰ ਹੈ? ਵੱਖਰੀ ਜ਼ਮੀਨ ਜਿਹੜੇ ਕੋਈ ਖਾਤੇ ਮਰ ਗਏ ਕੋਈ ਮੁੱਕ ਗਏ ਕੋਈ ਜ਼ਮੀਨ ਸਾਡੇ ਕੋਲ ਹੈ ਕੋਈ 5 ਪੈਲੀਆਂ 2 ਕਰਾਂ 3 ਕਰਾਂ ਕੋਲ। ਅੱਛਾ। ਹਾਂ। ਉਹ ਤੁਹਾਡੇ ਨਾਂ ਤੇ ਕਰਾ ਦਿੱਤੀ ਸੀ ਉਹਨਾਂ ਲੋਕਾਂ ਨੇ ਕਿ ਉਹਨਾਂ ਦੇ ਨਾਂ ਤੇ? ਨਹੀਂ ਨਾਂ ਦੀ ਨਾ ਹੀ ਕਰਾ ਦਿੱਤੀ ਸੀਆਂ। ਨਾਂ ਕਰਾ। ਵੈਸੇ ਉਹਨਾਂ ਦੇ ਪਹਿਲੇ ਪਾਕਿਸਤਾਨ ਬੰਦੇ ਦੀ ਨਾਂ ਨਾਲ ਆਉਂਦੇ ਸਨ। ਵੈਸੇ ਉਹ ਵੈਸੇ ਬੁਲਾਇਆ ਨਹੀਂ ਸਕਦੇ ਕਿ ਉਹ ਡਕੇ ਸਨ ਨਾਲ ਪਰ ਨਹੀਂ ਸਨ ਡਕ ਹਕੂਮਤ ਨੇ ਨਹੀਂ ਸਨ ਡਕ ਦਿੱਤੇ। ਸਹੀ ਹੋ ਗਿਆ। ਹੈ ਉਹ ਪੱਕੀ ਹੋ ਗਈ। ਫਿਰ ਨਾ ਪਾਕਿਸਤਾਨ ਬਣਿਆ ਫਿਰ ਇਹ ਨਾ ਕੀ ਪੱਕੀ ਹੋ ਗਈ। ਅੱਛਾ। ਫਿਰ ਤੁਹਾਡੇ ਨਾਂ ਹੋ ਗਈ? ਹੋ ਗਈ ਹੁਣ ਬਿਲਕੁਲ ਕੋਈ ਨਾਮ। ਸਹੀ ਹੋ ਗਿਆ। ਆਰਡਰ ਆਇਆ ਸੀ ਫਿਰ ਬਕਾਇਦਾ ਫਿਰ ਪੱਕੀ ਨਾਂ ਹੋ ਗਈ। ਹੋਰ ਪਿੰਡ ਦੇ ਵਿੱਚ ਸਿੱਖਾਂ ਦੇ ਮਸ਼ਹੂਰ ਨਾਂ ਕੋਈ ਯਾਦ ਨੇ ਜਿਹੜੇ ਇੱਥੇ ਹੋਰ ਸਿੱਖ ਵਸਦੇ ਸੀ? ਦਲੀਪ ਸਿੰਘ ਚੜਤ ਸਿੰਘ ਤੇ ਨਾ ਕੀ ਅਜਾਗਰ ਸਿੰਘ ਭਾਈ ਪਾਰਾ ਸਿੰਘ ਗੋਲ ਭਾਈ ਪਾਰਾ ਸਿੰਘ ਕਾਫੀ ਨਾਮ ਇਸ ਤਰ੍ਹਾਂ। ਤੇ ਹਿੰਦੂ ਜਿਹੜੇ ਰਹਿੰਦੇ ਸੀ ਹੈ ਜੀ ਉਹਨਾਂ ਦੇ ਨਾਂ ਚੇਤਾ? ਹਿੰਦੂ ਦਾ ਇੱਕ ਹੁੰਦਾ ਸੀ ਨਾ ਕੀ ਰਾਮ ਲਾਲ ਖੱਤਰੀ ਹੈ ਜੀ। ਇੱਕ ਦੇਸ ਰਾਜ ਖੱਤਰੀ ਹੈ ਜੀ। ਹੋਰ ਨੰਦਰਾਮ ਖੱਤਰੀ ਹੈ ਜੀ। ਕੋਈ ਮਾਸਟਰ ਸਨ ਇਸ ਤਰ੍ਹਾਂ। ਅੱਛਾ। ਟੀਚਰ ਵੀ ਸਨ ਇੱਥੋਂ ਦੇ? ਹੈ ਜੀ। ਮਾਸਟਰ ਵੀ ਆਇਆ ਸਨ? ਟੀਚਰ ਦੇਸ ਰਾਜ ਸੀ ਖੱਤਰੀ। ਅੱਛਾ। ਸਿੱਖ ਸੀ ਇੱਕ ਕਰਮ ਸਿੰਘ ਸਿੱਖ ਸੀ ਖੱਤਰੀ ਹੈ ਜੀ। ਇੱਕ ਪਰਮਾਨੰਦ ਸੀ ਖੱਤਰੀ ਉਹ ਵੀ ਮਾਸਟਰ ਸੀ। ਅੱਛਾ। ਹਾਂ ਜੀ। ਇਹ ਪਿੰਡ ਦੇ ਵਿੱਚ ਸਕੂਲ ਵੀ ਹੈ ਸੀ ਉਸ ਵੇਲੇ? ਸਕੂਲ 6 ਜਮਾਤ ਦਾ ਸੀ ਲੋਅਰ ਮਿਡਲ। ਅੱਛਾ। 6 ਜਮਾਤ ਉਹ ਸਕੂਲ ਦੇ ਮੈਂ ਹੀ ਪੜ੍ਹਿਆ। ਤੁਸੀਂ ਪੜ੍ਹਦੇ ਰਹੇ ਹੋ? ਮੈਂ 6 ਜਮਾਤ ਦਾ ਪੜ੍ਹਿਆ। ਜਦੋਂ ਪਾਕਿਸਤਾਨ ਬਣਿਆ 6ਵੀਂ ਦਾ ਇਮਤਿਹਾਨ ਉਦੋਂ ਮਾਸਟਰ ਇਸਮਾਇਲ ਕੋਲ ਪਾਕਿਸਤਾਨ ਬਣਿਆ ਦਿੱਤੇ। ਅੱਛਾ। ਪਹਿਲਾਂ ਕਿਹੜੇ ਕਿਹੜੇ ਤੁਹਾਨੂੰ ਮਾਸਟਰ ਪੜ੍ਹਾਉਂਦੇ ਸੀ ਉਹ ਦੱਸਣਾ? ਮੈਨੂੰ ਬਣਾਉਂਦਾ ਸੀ ਦੇਸ ਰਾਜ ਪਾਲੀ 'ਚ। ਅੱਛਾ। ਹਾਂਜੀ। ਫਿਰ ਪਰਮਾਨੰਦ ਫਿਰ ਕਰਮ ਸਿੰਘ 3 ਮਾਸਟਰ ਕੜਿਆਲ ਦੇ ਹੀ ਸਨ? ਕੜਿਆਲ ਦੇ ਸਨ। ਤੇ ਤੁਹਾਡੇ ਨਾਲ ਜਿਹੜੇ ਬੱਚੇ ਪੜ੍ਹਦੇ ਸੀ ਹਾਂਜੀ ਸਿੱਖਾਂ ਦੇ ਸੀ ਹਿੰਦੂਆਂ ਦੇ? ਸਿੱਖਾਂ ਦੇ ਵੀ ਪੜ੍ਹਦੇ ਹੋਣੇ ਨੇ? ਸਿੱਖਾਂ ਦੇ ਵੀ ਹਿੰਦੂਆਂ ਦੇ ਵੀ ਮੁਸਲਮਾਨਾਂ ਦੇ ਵੀ। ਉਹਨਾਂ ਬੱਚਿਆਂ ਦੇ ਨਾਂ ਦੱਸੋ ਜਿਹੜੇ ਤੁਹਾਡੇ ਕਲਾਸ ਫੈਲੋ ਸਨ? ਮਾਨ ਸਿੰਘ ਹੈ ਜੀ। ਦੇਸ ਰਾਜ ਹੈ ਜੀ। ਉਹ ਨਾਂ ਭੁੱਲੇ ਵੀ ਗਏ ਇਹਨਾਂ ਨੂੰ ਦੱਸਣ ਲੱਗੇ। ਹੁਣ ਸਾਡੇ ਨਾਲ ਦੇ ਇੱਕ ਆਰਫ ਸੀ ਰਮਜ਼ਾਨ ਮੋਚੀ ਹੈ ਜੀ। ਤੇ ਇੱਕ ਮਜੀਦ ਜਲਾ। ਇਹ ਹਿੰਦੂਆਂ ਦੇ ਬੱਚਿਆਂ ਦਾ ਨਾਮ ਪਤਾ? ਹਿੰਦੂਆਂ ਦੇ ਬੱਚਿਆਂ ਦਾ ਦੇਸ ਰਾਜ ਹਿੰਦੂ ਸੀ ਇੱਕ ਮੁੰਡਾ ਉਹ ਮੇਰੇ ਨਾਲ ਪੜ੍ਹਦਾ ਸੀ ਹੈ ਜੀ। ਵਿੱਚ ਕੋਈ ਆਪਣਾ ਜ਼ਹਿਨ। ਤੁਹਾਡਾ ਜ਼ਿਆਦਾ ਬੇਲੀ ਸਿੱਖਾਂ ਦਾ ਮੁੰਡਾ ਸੀ ਕਿ ਹਿੰਦੂਆਂ ਦਾ ਮੁੰਡਾ ਸੀ? ਸਾਡਾ ਜ਼ਿਆਦਾ ਬੇਲੀ ਸਿੱਖਾਂ ਦੇ ਵੀ ਸਨ ਤੇ ਹਿੰਦੂਆਂ ਦੇ ਵੀ ਸਨ। ਕਿਹੜਾ ਜ਼ਿਆਦਾ ਬੇਲੀ ਤੇ ਉਹਦਾ ਨਾਂ ਦੱਸੋ ਨਾ? ਇੱਕ ਨਾ ਮਾਨ ਸਿੰਘ ਸੀ ਹੈ ਜੀ ਤੇ ਇੱਕ ਨਾ ਦੇਸ ਰਾਜ ਸੀ ਹੈ ਜੀ। ਕਿੰਨਵੀਂ ਤੱਕ ਇਕੱਠੇ ਪੜ੍ਹੇ ਹੋ? ਅਸੀਂ 6ਵੀਂ ਤੇ 6ਵੀਂ ਦੇ ਵਿੱਚ ਜੋ ਪੜ੍ਹਦੇ ਸਾਂ ਉਦੋਂ ਜਾੜੇ ਪੈ ਗਏ? ਉਦੋਂ ਜਾੜੇ ਪੈ ਗਏ। ਅੱਛਾ। ਉਦੋਂ ਜਾੜੇ ਪੈ ਗਏ। ਕੀ ਰੂਟੀਨ ਹੁੰਦੀ ਸੀ ਸਕੂਲ ਦੇ ਵਿੱਚ? ਬਸਤਾ ਲੈ ਕੇ ਜਾਂਦੇ ਸੀ ਜਾਂ ਕਿਤਾਬਾਂ? ਬਸਤਾ ਲੈ ਕੇ ਜਾਂਦੇ ਨੇ। ਅੱਛਾ। ਬਸਤਾ ਲੈ ਕੇ ਜਾਂਦੇ। ਹੁਣ ਜਿਹੜੇ ਨਾਲ ਬੱਚੇ ਪੜ੍ਹਦੇ ਸੀ ਤੁਹਾਡੇ ਹਾਂਜੀ ਚੇਤਾ ਆਉਂਦੇ ਨੇ ਯਾਰ? ਮੇਰੇ ਨਾਲ ਗਏ ਸਾਂ ਅਸੀਂ ਗੁਜਰਾਂ ਵਜ਼ੀਫੇ ਵਾਸਤੇ ਗਏ ਸਾਂ 4 ਲੜਕੇ।
ਅੱਛਾ ਇੱਕ ਨਾ ਆਹ ਨਾ ਕੋ ਭੁੱਲਦੇ ਜਾਂਦੇ ਨੇ। ਇੱਕ ਮਾਸਟਰ ਕਰਮ ਸਿੰਘ ਦਾ ਮੁੰਡਾ ਉਹ ਜਸਪਾਲ ਸਿੰਘ ਸੀ। ਅੱਛਾ ਇੱਕ ਮੂੰਹ ਮੀਟਿਆਂ ਦਾ ਡੇਰੇ ਦਾ ਸੀ ਉਹ ਰਾਮ ਸਿੰਘ ਸੀ ਕਰੇ। ਅੱਛਾ 3 ਹੋ ਗਏ। ਇੱਕ ਮੈਂ ਬਸ਼ੀਰ ਅਹਿਮਦ, ਇੱਕ ਮੈਂ ਤੇ ਇੱਕ ਮਾਨਾ ਚੱਕਦਾ ਸੀ। ਅੱਛਾ ਆ ਮਾਨਾ ਚੱਕ ਉੱਥੋਂ ਸਹੀ ਮਾਸਟਰ ਕਰਮ ਸਿੰਘ ਤੇ ਪਰਮਾਨੰਦ ਹਾਂਜੀ 4 ਉਹ ਤੇ 2 ਅਸੀਂ 6 ਹੂੰ 6 ਬੰਦੇ ਅਸੀਂ ਗਏ ਗੁਜਰਾਂ ਵਾਲੇ। ਗੁਜਰਾਂ ਵਜ਼ੀਫੇ ਦਾ ਇਮਤਿਹਾਨ ਦੇਣ ਵਾਸਤੇ। ਪੰਜਵੀਂ ਦਾ ਚੌਥੀ ਦਾ ਤੇ ਚੌਥੀ ਦਾ ਚੌਥੀ ਦੀ ਪ੍ਰਾਇਮਰੀ ਉਦੋਂ ਹੁੰਦੀ ਸੀ। ਅੱਛਾ ਅੱਛਾ ਚੌਥੀ ਦਾ ਇਮਤਿਹਾਨ ਦੇਣ ਗਏ ਆ। ਜਿਹੜੇ 3 ਸਾਲ 2 ਸਾਲ ਉਹ ਨਿਰੀ ਆਪਣੇ ਹੁਸ਼ਿਆਰੀ ਦੇ ਹਿਸਾਬ ਦੇ ਸਨ। ਉਹਨਾਂ ਦਾ ਮੇਡ ਵੱਖਰਾ ਸੀ, ਸਾਡਾ ਵੱਖਰਾ ਸੀ। ਉਹ ਜਿਹੜੇ ਉਹਨਾਂ ਦੋਆਂ ਪਹਿਲੇ ਮਜ਼ਮੂਨ ਹੈ ਉਹਨਾਂ ਬਾਹਰ ਕੱਢ ਦਿੱਤਾ। ਅੱਛਾ ਦੂਸਰੇ ਦਿਨ ਸਾਡਾ ਸੀ ਉਹ ਖੁੱਲੇ ਬਾਗ ਦੇ ਵਿੱਚ ਕਚਹਿਰੀਆਂ ਦੇ ਪਰਾਂ ਜਾ ਗਿਆ। ਅੱਛਾ ਇੱਕ ਇੱਥੇ ਬਾਇਆ ਕਿ ਜਿਉਂ ਯਕੂਬ ਦਾ ਉੱਥੇ ਬੈਠਾ, ਇੱਕ ਉੱਥੇ ਵੱਡਾ 150 ਲਟਕਾ ਸੀ। ਸਾਰੇ ਜ਼ਿਲ੍ਹੇ ਦੇ ਵਿੱਚੋਂ 150 ਲਟਕਾ ਸੀ ਆਇਆ। 150 ਲੜਕਾ ਫਿਰ 150 ਲਟਕਾ ਸੀ। ਉੱਥੇ ਇਮਤਿਹਾਨ ਹੋਇਆ ਜੀ। ਉਹਦੇ ਵਿੱਚੋਂ ਸਾਰੇ ਜਦੋਂ ਮੇਰਾ ਵਜ਼ੀਫਾ ਲੱਗਾ ਹੋਰ ਕਿਸੇ ਨੇ ਲੱਗਾ, ਸਾਰੇ ਜ਼ਿਲ੍ਹੇ ਦੇ ਵਿੱਚੋਂ 8 ਲੜਕਿਆਂ ਦਾ ਲੱਗਾ, ਜਿਹਦੇ ਵਿੱਚ ਮੈਂ ਸ਼ਾਮਲ। ਅੱਛਾ ਹਾਂਜੀ ਉਸ ਟਾਈਮ ਦੇ ਲਾਇਕ ਤਰੀਨ ਬੱਚਾ ਸੀ। ਲਾਇਕ ਸਹੀ ਹੋ ਗਿਆ। ਤੇ ਅੱਜ ਵੀ ਉਹ ਹਿਸਾਬ ਜੇ ਸਾਰੇ ਪਿੰਡ ਦਾ ਜੋ ਲਿਖ ਪੜਦਾ ਸਾਹਿਬ ਅੱਜ ਮੇਰੇ ਕੋਲ ਹੀ ਜੇ ਅਪਮਾਇਸ਼ ਦਾ ਅੱਛਾ ਜਿਹੜੇ ਕੋ ਜਾਲੋ ਮਿਸਤਰ ਬਸ਼ੀਰ ਕੋਲ। ਸਹੀ ਹੋ ਗਿਆ ਜੀ। ਪਟਵਾਰੀ ਭੱਜ ਜਾਂਦੇ ਅਗਲੇ ਦਿਨ ਪਟਵਾਰੀ ਆਏ ਤੇ ਮੈਂ ਜੀ ਪਟਵਾਰੀ ਜੀ ਕੀ ਕਰਦੇ ਪਏ? ਹੂੰ ਮੈਂ ਕਿੰਨੀ ਜਗ੍ਹਾ ਕਰਨੀ ਜੇ? ਹੂੰ 12 ਕਨਾਲ। ਮੈਂ ਚੌੜੀ ਕਿੰਨੀ ਜੇ? ਇੰਨੇ ਫੁੱਟ। ਮੈਂ ਸਾਰੇ ਫੁੱਟ ਬਣਾਓ ਤਕਸੀਮ ਕਰੋ। ਸਹੀ ਹੋ ਗਿਆ। ਪਟਵਾਰੀ ਫੱਟ ਉਸਲ ਮਗਰ ਪਟਵਾਰੀ ਮੇਰੇ ਗੱਲ ਨਹੀਂ ਖਲੋਂਦੇ ਹੀ ਨਹੀਂ। ਸਾਡੀ ਉਹ 6 ਪੜੀਆਂ। ਉਹ ਤੁਹਾਡੀਆਂ 6 ਪੜ੍ਹੀਆਂ ਅੱਜ ਤੇ 12 ਦੇ ਜਿਹੜਾ ਪਟਵਾਰੀਆਂ ਕੋਲ ਨਹੀਂ ਮੁੱਕਾ ਫੈਸਲਾ ਮੈਂ ਜਾ ਮੁਕਾਇਆ। ਸਹੀ ਹੋ ਗਿਆ। ਕਿੰਨੇ ਵਜੇ ਤੱਕ ਟਾਈਮ ਹੁੰਦਾ ਇਸ ਸਕੂਲ ਦਾ? ਟਾਈਮ ਉਦੋਂ ਜਿਹੜਾ ਹੁੰਦੇ ਮੁਕਰਨੇ ਉਦੋਂ ਟਾਈਮ ਕੋਈ ਨਹੀਂ ਸੀ। ਹੂੰ ਸਵੇਰ ਦੇ ਜੇ 12 ਵਜੇ ਗਰਮੀਆਂ ਛੁੱਟੀ ਦੇਣੀ ਫਿਰ ਆ ਜਾਓ ਬਈ 4 ਵਜੇ ਤੇ ਫਿਰ ਬੈਠ ਉਹਨਾਂ ਦਿਨ ਉਹਨਾਂ ਟਾਈਮ ਉਹਨਾਂ ਇਹਨਾਂ ਨਹੀਂ ਸੀ ਬਈ ਚਲੋ ਪੂਰਾ ਟਾਈਮ ਹੀ ਪੂਰਾ ਕਰਨਾ ਹੈ। ਚਲੋ ਅਸਾਂ ਘਰ ਵੀ ਬਹਿ ਰਹਿਣਾ ਹੈ ਅੱਛਾ ਤੇ ਇਹ ਬੱਚੇ ਨਾਲ ਪੜ੍ਹਨ ਦੇ ਲਾਉਣਾ। ਇਤਫਾਕ ਨਹੀਂ ਉਹ ਹਮਦਰਦੀ ਸੀ। ਹੂੰ ਹੈ ਜੀ ਪਿਆਰ ਹੈ ਸੀ। ਪਿਆਰ ਸੀ ਖੁੱਲ੍ਹ ਕੇ ਮੁਹੱਬਤ ਸੀ ਜ਼ਾਹਿਰ ਹੈ। ਸਹੀ ਹੋ ਗਿਆ। ਹੈ ਵਿਆਹ ਸ਼ਾਦੀਆਂ ਵੀ ਵੇਖੀਆਂ। ਵਿਆਹ ਸ਼ਾਦੀਆਂ ਨਾਲ ਹੀ ਵੇਖੀ। ਕੀ ਹੁੰਦਾ ਸੀ ਵਿਆਹਾਂ 'ਚ? ਵਿਆਹ ਸ਼ਾਦੀਆਂ ਜੋ ਸਾਦੀਆਂ ਉਹਦਾ ਜੋ ਗੋਸ਼ਤ ਹੋਣਾ ਹੈ ਜੀ। ਤੁਹਾਨੂੰ ਬੁਲਾਉਂਦੇ ਸੀ ਸ਼ਾਦੀਆਂ ਤੇ? ਨਹੀਂ ਸਿੱਖਾਂ ਨਾਲ ਅਸੀਂ ਆਪ ਖਾਂਦੇ ਨਹੀਂ ਸਾਂ। ਅੱਛਾ ਹਾਂਜੀ ਉਹਨਾਂ ਦੇ ਖਾਂਦੇ ਨਹੀਂ ਸਨ। ਕਈ ਦੋ ਖਾਂਦੇ ਸਨ ਪਰ ਅਸੀਂ ਸਾਡਾ ਘਰ ਨਹੀਂ ਸੀ ਖਾਂਦਾ। ਸਹੀ ਸਾਡਾ ਜਿਹੜਾ ਸੇਬ ਦਾ ਕੰਮ ਸੀ ਉਹ ਕੱਚੀ ਰੋਟੀ ਸਾਡੇ ਘਰ ਕਰਦੇ ਸਨ। ਅੱਛਾ ਕੱਚੀ ਰੋਟੀ। ਕੱਚੀ ਰੋਟੀ ਕਰਦੇ ਨਹੀਂ ਉਹਨਾਂ ਕੋਈ ਆਪਣੀ ਪਕਾ ਖਾ। ਸਹੀ ਹੋ ਗਿਆ। ਹੈ ਖੇਡਾਂ ਕਿਹੜੀਆਂ ਹੁੰਦੀਆਂ ਸੀ? ਖੇਡਾਂ ਇਹ ਕੌਡੀ ਕੂਡੀ ਦੇ ਪੁਲ ਕੋਲ ਨਿਕਲਦਾ ਹੋਰ ਕੀ। ਤੁਹਾਡੇ ਪਿੰਡ ਦੇ ਵਿੱਚ ਕੋਈ ਮਸ਼ਹੂਰ ਪਹਿਲਵਾਨ ਵੀ ਹੋਇਆ? ਪਹਿਲਵਾਨ ਖਾਸ ਕਰਕੇ ਨਹੀਂ ਹੋਇਆ। ਇੱਕ ਕਾਦਰ ਚੰਗੜ ਸੀ ਉਹ ਸੀ। ਅੱਛਾ ਹਾਂ ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਮੇਲਾ ਵਿਸਾਖੀ ਦਾ ਲੱਗਦਾ ਸੀ। ਚੇਤਰ 14 ਲੱਗਦਾ ਸੀ। ਹੂੰ ਹੈ ਜੀ ਚੇਤਰ 14 ਉਹਨਾਂ ਫਿਰ ਚੇਤਰ 14 ਦਾ ਵਿਸਾਖੀ ਪਹਿਲੀ ਵਿਸਾਖ ਦੀ ਵਿਸਾਖੀ ਲੱਗਦੀ ਸੀ। ਇਹ ਪਿੰਡ ਦੇ ਵਿੱਚ? ਇੱਥੇ ਆ ਡੇਰਾ ਨਾਲ ਅੱਛਾ ਡੇਰੇ ਦੇ। ਆ ਸਾਹਮਣੇ ਨਾਲ ਹੀ। ਅੱਛਾ ਸਿੱਖ ਮਨਾਉਂਦੇ ਸੀ ਪੂਰੇ? ਹਾਂ ਵਾਹਵਾ ਰੌਣਕ ਲੱਗਦੀ ਸੀ। ਰੌਣਕ ਬਾਵਾ ਲੱਗਦੇ। ਸਹੀ ਹੋ ਗਿਆ। ਹੁਣ ਇਹ ਦੱਸੋ ਜਦੋਂ ਉਜਾੜਿਆਂ ਦਾ ਵੇਲਾ ਆਇਆ ਹਾਂ ਇਹ ਜਿਹੜੇ ਸਿੱਖ ਹਿੰਦੂ ਇੱਥੇ ਰਹਿੰਦੇ ਸੀ ਹਾਂ ਇਹ ਕਿੱਦਾਂ ਇੱਥੋਂ ਨਿਕਲੇ? ਉਹ ਇਸ ਤਰ੍ਹਾਂ ਨਿਕਲਦਾ ਜੇ ਸਾਡਾ ਪਿੰਡ ਦਾ ਇਤਫਾਕ ਬੜਾ ਸੀ। ਹੂੰ ਅੱਠੀ ਪਾਰੀ ਇਕੱਠੇ ਕਰਨਾ ਹੈ ਕਿਉਂ ਕਿਸੇ ਦਾ ਨੁਕਸਾਨ ਨਹੀਂ ਉਤੋੜ ਕਰਨਾ। ਅੱਛਾ ਹੈ ਜੀ ਪਿੱਛੋਂ ਜੋ ਦੁਨੀਆ ਆਈ ਸ਼ੇਰੇ ਦਾ ਕੋਟ ਤੁਰਿਆ ਉੱਥੇ ਸ਼ੇਰੇ ਕੋਟੋਂ ਹਾਂਜੀ ਇਹ ਹਰਚੋ ਜਾ ਜੋ ਲੰਘ ਇੱਥੇ ਕਰ ਗਿਆ ਜਥਾ ਜਿਹੜਾ ਉਤੋਂ ਮਾਰ ਮੁਰਾਰ ਹੋਈ ਹੈ। ਉਹ ਫਿਰ ਬੰਦੇ ਇੱਥੇ ਆਣ ਕੇ ਆਏ ਹਾਂਜੀ ਆਖਣ ਲੱਗੇ ਬਈ ਇਹਨਾਂ ਨਾਲ ਵਾਧੀ ਘਾਟੀ ਕਰੀਏ। ਉਹਨਾਂ ਖਬਰਦਾਰ ਜੇ ਤੇ ਸਾਡੇ ਪਿੰਡ ਹੀ ਵੜਿਆ। ਇਹਨਾਂ ਨੇ ਕਿਹਾ? ਇਹਨਾਂ ਕਿਹਾ ਅਸੀਂ ਇਕੱਠੇ ਵਸਦੇ ਰਹੇ ਹਾਂ ਅਸਾਂ ਇਹ ਕੰਮ ਨਹੀਂ ਕਰਨਾ। ਅੱਛਾ ਫਿਰ ਉਹ ਆਪਣੇ ਆਪ ਹੀ ਫਿਰ ਜਾਣਾ ਪਿਆ ਆਰਡਰ ਸੀ। ਫਿਰ ਉਹ ਤੇ ਸਮਾਨ ਸਮੂਨ ਲੈ ਕੇ ਵੀ ਗਏ ਵਿੱਚੋਂ। ਹੈ ਜੀ ਨਗਦੀ ਨੁਗਦੀ ਬਾਤ ਸਾਡੇ ਪਿੰਡ ਨਹੀਂ ਕਿਸੇ ਕੁੱਤਾ ਸਭ ਲੈ ਤੁਹਾਡੇ ਗਏ। ਬਿਨਾਂ ਹਮਲਾ ਨਹੀਂ ਹੋਇਆ ਕੋਈ? ਹਮਲਾ ਨਹੀਂ ਹੋਇਆ। ਮੁਸਲਮਾਨ ਹੈਲਪ ਕੀਤੀ ਇਹਨਾਂ ਦੀ? ਨਹੀਂ ਹਮਲਾ ਨਹੀਂ। ਉਹਨਾਂ ਵੀ ਹੁਣ ਜ਼ੋਰ ਹੀ ਉਹਨਾਂ ਦਾ ਸੀ। ਅੱਛਾ ਸਿੱਖਾਂ ਦਾ? ਜ਼ੋਰ ਹੀ ਉਹਨਾਂ ਦਾ ਪਿੰਡ 'ਚ ਜ਼ੋਰ ਹੀ। ਇੱਕ ਦਿਨ ਪਿੱਛੋਂ ਉਹ ਤੋਂ ਕੰਪ ਦੇ ਵਿੱਚੋਂ ਚੂੜ ਕਾਣੇ ਸੱਚੇ ਸੌਦੋਂ ਸਮਾਨ ਲੈਣ ਆਉਂਦੇ ਸਨ। ਹਾਂਜੀ ਇੱਕ ਦਿਨ ਬਣੇ ਹੋਇਆ ਥੋੜਾ ਜਿਹਾ ਹਮਲਾ। ਉਹ ਫਿਰ ਉਹਦੇ ਵਿੱਚ ਉਧਰ ਬੰਦੇ 8 ਕੁ ਮਾਰੇ ਸਨ ਸਾਡੇ ਮੁਸਲਮਾਨਾਂ ਨੇ। ਮੁਸਲਮਾਨਾਂ ਨੇ ਮਾਰੇ ਸਨ। ਸਿੱਖਾਂ ਦੇ ਉਹ ਤੋਂ ਪਿੰਡੋਂ ਚਲੇ ਗਏ ਸਨ? ਪਹਿਲੇ ਚਲੇ ਗਏ ਸਨ ਬਾਅਦ ਪਰਤ ਕੇ ਸਮਾਨ ਲੈਣ ਆਉਂਦੇ ਸਨ। ਅੱਛਾ ਇਸ ਵਜ੍ਹਾ ਤੋਂ ਫਿਰ ਮਾਰੇ ਸਨ। 3 ਤੇ ਮੇਰੇ ਕੋਲ ਸਾਹਮਣੇ ਅੱਖੀ ਮਰੇ ਨੇ।
ਉਹ ਕਿਵੇਂ ਕਿਹੜਾ ਸਿੱਖ ਸੀ ਜਿਹੜਾ ਮਾਰਿਆ ਸੀ? ਉਹ ਜੋ ਉਹਦਾ ਨੰਬਰ ਦਾ ਉਹਦਾ ਮਰਿਆ ਸੀ। ਜਵਾਲਾ ਸਿੰਘ ਨੰਬਰ ਦਾ ਮੁੰਡਾ ਮਾਰਿਆ। ਇੱਕ ਬੁੱਢੀ ਜੀ ਮਾਈ ਸੀ, ਹਾਂਜੀ। ਉਹ ਪਿੰਡ ਜਿਹੜੇ ਜਾ ਕੇ ਸਕੂਲ ਦੇ ਸਾਹਮਣੇ ਮਾਰੀ ਜੀ। ਇਹ ਜਿਹੜਾ ਸਿੱਖ ਸੀ ਵੱਡਾ ਜਵਾਨ, ਇਹ ਬਾਜਰੇ ਵਿੱਚ ਲੁਕਿਆ ਸੀ, ਇਹਨੂੰ ਕੱਢ ਕੇ ਮਾਰਿਆ। ਇੱਕ ਨਾਲ ਬੁੱਢਾ ਸੀ, ਉਹਨੂੰ ਕੱਢ ਕੇ ਮਾਰਿਆ। ਉਹ ਲਿਜਾ ਕੇ ਸਕੂਲ ਦੇ ਅੱਗੇ ਤਿੰਨਾਂ ਨੂੰ ਮੇਰੇ ਸਾਹਮਣੇ, ਮੇਰੀ ਅੱਖ ਦੇ ਸਾਹਮਣੇ ਮਾਰਿਆ। ਨਾਮ ਯਾਦ ਹੈ ਜੀ? ਨਾਮ ਨਹੀਂ ਜਾਣਦਾ। ਉਹਦੇ ਕੋਲ ਬੰਦੇ ਨਾਲ ਜਵਾਨ ਬੱਚੇ ਮੁੰਡੇ ਸਨ ਜਿਹੜੇ ਦੋ ਮਾਰੇ ਨੇ। ਇੱਕ ਸਿਰ ਜਵਾਨ ਸੀ, ਦੂਜੇ ਬੁੱਢੇ ਸਨ। ਜਿੱਦੇ ਮਾਈ ਬੁੱਢਾ ਬਿਲਕੁਲ ਬੁੱਢੇ ਸਨ। ਹਾਂ, ਉਹ ਬਾਬਾ ਸਰਨਦਾਸ ਮਾਰਿਆ ਚਿਰਾਗ ਦਾ, ਇੱਥੇ ਇੱਕ ਉਹਨਾਂ ਮਾਰਿਆ ਸੀ। ਹੈ ਇਹਨਾਂ ਕੋਈ ਪਤਾ ਕੋਈ ਕਿੰਨੇ ਲੋਕਾਂ ਨੇ ਉਸਦਾ ਮਾਰੇ ਸਨ? ਉਹ ਜਿਹੜੇ ਉਹ ਮਾਰੇ ਸਨ, ਉਹ ਇੱਥੇ ਰਲੇ ਮੈਂ ਆਮ ਦੁਨੀਆ ਨੇ ਮਾਰੇ ਸਨ। ਤੁਹਾਡੇ ਪਿੰਡ ਦੇ ਬੰਦੇ ਨੇ ਮਾਰੇ ਨੇ ਕਿ ਲਾਮੋ ਆ ਕੇ? ਸਾਡੇ ਪਿੰਡ ਦੇ ਨਹੀਂ ਮਾਰੇ ਸਨ। ਪਹਿਲਾਂ ਤੁਸੀਂ ਉਹਨਾਂ ਨੂੰ ਸਹੀ ਸਲਾਮਤ ਭੇਜ ਦਿੱਤਾ ਹੈ? ਆਹ ਬਾਲਾ ਸਰਾਈ ਤੋਂ। ਫਿਰ ਉਸ ਦੇ ਰਾਤ ਨੂੰ ਕੋਈ ਬੰਦੇ ਕਮਾਦਾਂ ਹੀ ਲੁਕੇ ਸਨ, ਤੇ ਜੋ ਉਹਨਾਂ ਦੱਸਿਆ ਬੰਦੇ ਮਾਰੇ ਨੇ, ਤੇ ਨੁਕਸਾਨ ਹੋਣਾ ਸੀ ਉਸ ਦਿਨ। ਉਹ ਫਿਰ ਚੌਧਰੀ ਨੂਰਮੋਹਨ ਸੀ, ਉਹਦੇ ਕੋਲ ਬੰਦੂਕ ਸੀ, 2-3 ਫਾਇਰ ਕੀਤੇ, ਉਹਨਾਂ ਸਮਝਿਆ ਮੈਟਰੀ ਆਈ, ਫਿਰ ਭੱਜ ਗਏ। ਫਿਰ ਨੁਕਸਾਨ ਵਾਪਸ ਆਏ ਸੀ ਬਦਲਾ ਲੈਣ? ਆ ਸਭ ਦੇ ਭਾਣ ਲੈਣਾ, ਤੇ ਉਹ ਫਿਰ ਨੁਕਸਾਨ ਨਹੀਂ ਹੋਇਆ। ਅੱਲਾ ਸਾਡੇ ਪਿੰਡ ਨੁਕਸਾਨ ਇਹ ਜਿਹੜਾ ਹੈ ਉਹ ਬਹੁਤ ਨੁਕਸਾਨ ਨਹੀਂ ਹੋਇਆ। ਉਸ ਤੋਂ ਬਾਅਦ ਫਿਰ ਨਹੀਂ ਹੋਇਆ। ਪਿੰਡ ਦੇ ਵਿੱਚ ਘਰ ਉਹਨਾਂ ਦੇ ਕੱਚੇ ਸਨ ਕਿ ਪੱਕੇ ਸਨ? ਪੱਕੇ ਵੀ ਤੇ ਕੱਚੇ, ਪੱਕੇ ਥੋੜੇ ਜਿਹੇ ਕੱਚੇ ਹੀ ਪਾਏ ਸਨ। ਜਿਹੜਾ ਤੁਹਾਡਾ ਚੌਧਰੀ ਸੀ ਉਹ ਪੱਕਾ ਸੀ ਮਕਾਨ, ਕਿਹੜੀ ਸਾਈਡ ਤੇ ਸੀ? ਵੀ ਉਸ ਚੜ੍ਹਦੇ ਪਾਸੇ, ਪੀਲੇ ਪਾਸੇ। ਚੜ੍ਹਦੇ ਪਾਸੇ? ਹਾਂ, ਚੜ੍ਹਦੇ ਪਾਸੇ, ਦੱਖਣ ਦੀ ਗੁੱਟ ਤੇ ਚੜ੍ਹਦੇ। ਇਹਨਾਂ ਦੇ ਆਲੇ ਦੁਆਲੇ ਪਿੰਡ ਦੇ ਵਿੱਚ ਖੂਹ ਹੈ ਸਨ ਕਿ ਨਹਿਰੀ ਪਾਣੀ ਲੱਗਦਾ ਸੀ? ਖੂਹ ਵੀ ਸਨ, ਨਹਿਰੀ ਵੀ। ਖੂਹਾਂ ਦੇ ਨਾਂ ਚੇਤਾ ਨੇ? ਹਾਂ, ਚੇਤਾ ਨੇ। ਦੱਸੋ। ਬੇਰ ਵਾਲਾ। ਇਹ ਕਿੰਨਾ ਦਾ ਸੀ? ਹੈ ਜੀ? ਇਹ ਕਿੰਨਾ ਦਾ ਸੀ? ਇਹ ਟਾਇਰ ਸਿੰਘ ਦਾ। ਅੱਛਾ। ਹੈ ਜੀ। ਤੇ ਬਾਵੇ ਵਾਲਾ, ਇਹ ਬਾਵਿਆਂ ਦਾ ਸੀ। ਸਹੀ। ਗਸਾਈਆਂ ਵਾਲਾ, ਇਹ ਵੀ ਬਾਵਿਆਂ ਦਾ ਸੀ। ਸਹੀ। ਜਿਹੜਾ ਸੀ ਧਨੋਇਆ ਵਾਲਾ, ਉਹ ਵਿਰਕਾਂ ਦਾ ਸੀ। ਸਹੀ। ਖੂੰਜਾ ਉਹ ਵਿਰਕਾਂ ਦਾ ਸੀ। ਡੇਰਾ ਸੀ ਵਿਰਕਾਂ ਦਾ ਸੀ। ਸਹੀ ਹੋ ਗਿਆ। ਹੈ ਜੀ। ਆਲੇ ਦੁਆਲੇ ਸੀ ਪਿੰਡ ਦੇ? ਆਲੇ ਦੁਆਲੇ ਪਿੰਡ ਦੀ ਜ਼ਮੀਨ ਕਾਫੀ ਸੀ? ਜ਼ਮੀਨ ਦੀ ਕਾਫੀ ਜ਼ਮੀਨ, ਬਹੁਤ ਜ਼ਿਆਦਾ ਸੀ। ਤੇ ਜਦੋਂ ਇਹ ਲੋਕ ਚਲੇ ਗਏ ਇੱਥੋਂ, ਹਾਂਜੀ, ਇਹਨਾਂ ਦੇ ਘਰ-ਬਾਰ ਦੀ ਤਲਾਸ਼ੀ ਕਿਹਨਾਂ ਲਈ? ਤਲਾਸ਼ੀ ਜਿਹੜੇ ਇੱਥੇ ਮਗਰ ਰਹਿ ਗਏ। ਮਗਰ ਰਹਿ ਸਰ, ਫਿਰ ਨਾ ਗਏ, ਉਹਨੇ ਲਈ ਸੀ, ਉਹਨਾਂ ਮੈਂਬਰ ਬਣਾਏ ਗਏ ਸਨ। ਅੱਛਾ। ਹਾਂ, ਉਹਨਾਂ ਲਈ ਸੀ। ਉਹ ਫਿਰ ਸਟਾਕ ਜਮ੍ਹਾਂ ਕੀਤਾ ਉਹਨੇ। ਅੱਛਾ। ਫਿਰ ਮਹਾਜਰ ਆਏ, ਉਹਨਾਂ ਨੂੰ ਦਿੰਦੇ ਰਹੇ, ਦਾਣਾ ਪੱਕਾ ਵੀ ਦਿੰਦੇ ਰਹੇ, ਕੱਪੜਾ ਟਾਕੀ ਵੀ ਦਿੰਦੇ ਰਹੇ। ਐਸਾ ਮਾਲ ਡੰਗਰ ਸੀ, ਉਹ ਵੀ ਦਿੰਦੇ ਰਹੇ। ਹੈ ਜੀ। ਐਸਾ ਹੋਰ ਕੋਈ ਪੁਰਾਣੀ ਗੱਲਬਾਤ ਯਾਦ ਆ ਜਿਹੜੀ ਉਸ ਵੇਲੇ ਤੁਹਾਡੇ ਨਾਲ ਹੋਈ ਹੋਵੇ? ਹੋਰ ਸਾਡੇ ਨਾਲ ਕੋਈ ਦੁਸ਼ਮਣੀ ਹੈ ਸੀ ਉਹਨਾਂ ਦੀ? ਸਾਡੇ ਪਿੰਡ ਦੁਸ਼ਮਣੀ ਹੈ ਸੀ ਉਹਨਾਂ ਦੀ। ਉਹ ਇੱਕ ਤੇ ਮਰ ਗਿਆ ਸੀ, ਇੱਕ ਅਜਾਗਰ ਸਿੰਘ ਸੁੰਦਰ ਸਿੰਘ ਦੀ ਦੁਸ਼ਮਣੀ ਹੈ ਸੀ। ਦੁਸ਼ਮਣੀ ਹੈ ਸੀ? ਦੁਸ਼ਮਣੀ ਹੈ ਸੀ। ਅਜਾਗਰ ਸਿੰਘ ਫੌਜ ਤੋਂ ਮਰ ਗਿਆ ਸੀ, ਤੇ ਸੁੰਦਰ ਸਿੰਘ ਜਿੰਦਾ ਹੀ ਸੀ, ਜੋ ਗਿਆ। ਸਹੀ ਹੋ ਗਿਆ। ਪਾਰਾ ਸਿੰਘ ਸੀ, ਉਹ ਬੜਾ ਇੱਕ ਮਸ਼ਹੂਰ ਬੰਦਾ ਹੋਇਆ ਸੀ। ਅੱਛਾ। ਬੜਾ ਮਸ਼ਹੂਰ ਹੈ। ਉਹ ਵੀ ਸੁੰਦਰ ਸਿੰਘ ਨੇ ਮਾਰ ਛੱਡਿਆ, ਕਤਲ ਕੀਤਾ। ਇੱਥੇ ਪਿੰਡ ਦੇ ਵਿੱਚ? ਇੱਥੇ ਡੇਰੇ ਤੇ 47 ਤੋਂ ਪਹਿਲੇ ਦੀ ਗੱਲ ਹੈ? 47 ਤੋਂ ਬਾਅਦ ਮੇਰੇ ਸਮਾਲ ਤੋਂ ਹੀ ਪਾਲਾ ਦੀ ਗੱਲ। ਅੱਛਾ। ਹਾਂ, ਸਹੀ ਹੋ ਮੇਰੇ ਸਮਾਲ ਤੋਂ ਹੀ ਪਾਲਾ ਦੀ ਗੱਲ। ਕਿਹੜੇ ਬੰਦੇ ਇੱਥੇ ਵਾਪਸ ਆਉਂਦੇ ਰਹੇ ਨੇ? ਇੱਕ ਦੋ ਹੀ ਆਏ, ਬੜੇ ਆਮ ਨਹੀਂ ਆਏ। ਕੀ ਨਾਂ ਸੀ ਉਹਨਾਂ ਦੇ? ਇੱਕ ਨਾ ਰਾਮ ਸਿੰਘ, ਸੁੱਚਾ ਸਿੰਘ, ਹਾਂਜੀ। ਹੋਰ ਵੀ ਇੱਕ ਦੋ ਬੰਦੇ ਆਏ, ਉਹ ਨਾਂ ਨਹੀਂ ਯਾਦ। 47 ਤੋਂ ਬਾਅਦ ਬਾਅਦ ਆਏ ਸਨ। ਹੁਣ ਕੋਈ ਪਤਾ ਹੈ ਕਿਹੜੇ ਇਲਾਕੇ 'ਚ ਜਾ ਕੇ ਬਾਦ ਹੋਏ ਨੇ? ਜਾਂ ਡਕਸਾ ਮੀਰਾਂ ਜੀ ਬਹੁਤ ਜ਼ਿਆਦਾ ਹੋਏ, ਉਹ ਤੇ ਸਾਡੇ ਇੱਥੋਂ। ਅੱਛਾ। ਹਾਂ, ਇੱਥੇ ਜਿਹੜੇ ਲੋਕ ਆ ਕੇ ਬਾਦ ਹੋਏ ਫਿਰ ਕੜਿਆਲ ਦੇ ਵਿੱਚ ਜਦੋਂ ਚਲੇ ਗਏ ਨੇ, ਕਿਹੜੇ ਕਿਹੜੇ ਲੋਕ ਆ ਕੇ ਬਾਦ ਹੋਏ ਨੇ? ਕਿਹੜੇ ਕਿਹੜੇ ਕੌਮਾਂ ਦੇ? ਇੱਥੇ ਬੜੀਆਂ ਹੀ ਕੌਮਾਂ ਨੇ। ਦੱਸੋ। ਰਾਈ, ਰਾਜਪੂਤ, ਅੱਛਾ। ਬਲੋਚ, ਹੈ ਜੀ, ਤੇ ਇਹ 2-3 ਕੌਮਾਂ ਜ਼ਿਆਦਾ। ਅਗਰ ਤੁਹਾਡੇ ਯਾਰ ਜਿਹੜੇ ਨਾਲ ਪੜ੍ਹਦੇ ਰਹੇ ਨੇ, ਹਾਂ, ਅਗਰ ਇਹ ਵੇਖਦੇ ਹੋਣ, ਕੀ ਸੁਣਾ ਦਿਓਗੇ ਉਹਨਾਂ ਨੂੰ? ਹੁਣ ਕਿਤੇ ਵੇਖਦੇ ਨੇ। ਨਹੀਂ, ਅਗਰ ਤੁਸੀਂ ਮਾਸ਼ਾਅੱਲਾ ਹੈਗੇ ਹੋ ਯਾਦ, ਉਹ ਵੀ ਹੋਣਗੇ। ਕਹਿੰਦੇ ਹੁਣ ਤੁਹਾਨੂੰ ਉਹਦੇ ਤੇ ਕੀ ਜਵਾਬ ਦਿਓਗੇ ਉਹਨਾਂ ਨੂੰ? ਹੁਣ ਸਾਨੂੰ ਵੇਖ ਕਰਾਂ ਕਿਤੇ ਨੇ ਸਾਨੂੰ। ਇਹ ਤੁਹਾਡੀ ਪੂਰੀ ਦੁਨੀਆ 'ਚ ਜਾਣੀ ਹੈ। ਅੱਛਾ। ਹਾਂਜੀ। ਇਹ ਉਹਨਾਂ ਨੇ ਵੀ ਵੇਖਣਾ, ਜਿਨ੍ਹਾਂ ਦੇ ਤੁਸੀਂ ਨਾਲ ਹੈ, ਉਹਨਾਂ ਦੇ ਪੋਤੇ ਪੜਤੋਤੇ ਸਾਰਿਆਂ ਨੇ ਵੇਖਣੀ ਹੈ। ਠੀਕ ਹੈ। ਕੋਈ ਸੁਣਾ ਦੇਣਾ ਤੇ ਦੇਵੋ। ਸੇਨਾ ਹੁਣ ਕਾਹਦਾ ਦਈਏ ਉਹਨਾਂ ਨੂੰ, ਜਦੋਂ ਕਈ ਮੁੱਤਾਂ ਲੰਘ ਗਏ। ਸਲਾਮ ਦੁਆ ਖੈਰ ਮੇਰੇ ਰਾਜ਼ੀ ਬਾਜ। ਇੱਕ ਨੇ ਕਾਰਡ ਕਿਲਿਆ ਸੀ ਡਕਸਾ ਮੀਰਾਂ ਜੀ ਤੋਂ। ਅੱਛਾ। ਜੇ ਪਾਕਿਸਤਾਨ ਬਣਿਆ, ਅੱਛਾ। ਉਹਦਾ ਜਵਾਬ ਉਹਦੇ ਵਿੱਚ ਨਾ ਕੋ ਆਇਆ, ਨਾ ਕੋ ਗਿਆ, ਨਾ ਕਿਸ ਖਾਤੇ, ਨਾ ਤੁਹਾਨੂੰ ਖਾਤਾ ਆਇਆ ਸੀ? ਆਹ ਮੈਨੂੰ ਖਾਤਾ ਆਇਆ ਸੀ।
ਉਸ ਤੋਂ ਬਾਅਦ ਤੁਸੀਂ ਜਵਾਬ ਨਹੀਂ ਦਿੱਤਾ? ਜਵਾਬ ਜੀ ਨਹੀਂ, ਮੈਂ ਨਹੀਂ ਦਿੱਤਾ ਜਵਾਬ। ਆਖੀਏ ਸਹੀ ਹੈ। ਜਦੋਂ ਉਹ ਆਪਣਾ ਮਜ਼ਹਬ ਹੋ ਗਿਆ, ਸਾਡਾ ਆਪਣਾ ਮਜ਼ਹਬ ਹੋ ਗਿਆ। ਹੁਣ ਅਗਰ ਕੋਈ ਆਣਾ ਚਾਹਵੇ ਤੁਹਾਡਾ ਕੋਈ ਯਾਰ ਬੇਲੀ ਮਿਲਣ ਹੋਣਾ ਹੀ ਕੋਈ ਨਹੀਂ। ਵਾਸਤੇ ਅਗਰ ਹੋਇਆ ਤੇ ਨਹੀਂ ਆਉਣਾ ਕਿੱਥੇ ਨੂੰ ਇੰਨੇ ਅਗਰ ਉਹਨਾਂ ਦਾ ਕੋਈ ਪੋਤਾ ਪੁੱਤਾ ਹੁੰਦਾ ਫਿਰ ਤੇ ਅਸੀਂ ਜਿਹੜੇ ਤੁਹਾਡੇ ਚੌਧਰੀ ਸਾਹਿਬ। ਜੇ ਆ ਜਾ ਫਿਰ ਤੇ ਤਾਬਿਆਦਾਰ ਆ। ਅਸੀਂ ਮਹਿਮਾਨ ਹਾਰ ਕੇ ਤਾਂ ਕੋਈ ਮਹਿਮਾਨ ਉਹਦੀ ਖਿਦਮਤ ਕਰਨ ਨੂੰ ਤਿਆਰ ਸਹੀ ਹੋ ਗਿਆ। ਹੈ। ਜਿਹੜਾ ਭੈਣ ਭਰਾ ਕੋਈ ਵੀ ਆ ਜਾਏ, ਹਾਂਜੀ ਉੱਥੋਂ ਬਾਹਰੋਂ ਆ ਜਾਏ, ਇੱਥੋਂ ਆ ਜਾਏ, ਮੇਰੇ ਗੱਲ ਜੀ ਕਿਉਂ ਸਹੀ ਹੋ ਗਿਆ। ਮੁਸਲਮਾਨ ਦਾ ਹੱਕ ਹੈ ਖਿਦਮਤ ਕਰਨੀ। ਈਦ ਸ਼ਬਰਾਤ ਨੂੰ ਕੀ ਕੀ ਕਰਦੇ ਸੀ? ਹੈ ਜੀ। ਈਦ ਨੂੰ ਕੀ ਕਰਦੇ ਹੁੰਦੇ ਸੀ ਹਲਾਲ? ਈਦ ਨੂੰ ਹਾਂਜੀ ਇਹ ਹਲਵੇ ਉਹਨੇ ਕੜਾਹ ਹੋਣਾ, ਹੋਰ ਨਾ ਕੀ ਗੋਸ਼ਤ ਹੋਣਾ, ਹੋਰ ਵੀ ਕਰਨਾ ਸੀ। ਅੱਛਾ, ਹੈ ਜੀ। ਆਪਸ 'ਚ ਬਹਿ ਕੇ ਰੋਟੀ ਖਾ ਲੈਂਦੇ ਸੀ? ਸਿੱਖ ਨਹੀਂ ਸਨ ਖਾਂਦੇ ਆਪਸ ਅੱਛਾ, ਤੁਹਾਡੇ ਨਾਲ ਬਹਿ ਕੇ ਨਹੀਂ ਸੀ ਖਾਂਦੇ? ਨਾ, ਅਸੀਂ ਵੀ ਨਹੀਂ ਖਾਂਦੇ। ਉਹ ਆਪਸ ਵਿੱਚ ਹੀ ਨਹੀਂ ਸਨ ਖਾਂਦੇ। ਉਹ ਵੱਖੋ ਵੱਖ ਖਾਂਦੇ ਹੁੰਦੇ ਰੋਟੀ। ਸਹੀ ਸਹੀ ਸਹੀ। ਉਹ ਆਪਣਾ ਪਾਣੀ ਵੱਖੋ ਵੱਖ ਹੀ ਉਹਨਾਂ ਖਾਂਦੇ। ਹਰ ਬੰਦੇ ਦਾ? ਹਰ ਬੰਦੇ ਵੱਖੋ ਵੱਖ ਖਾਂਦੇ। ਅਸੀਂ ਵੇਖਿਆ ਪਾਣੀ ਪੀਣਾ ਭਾਂਡੇ ਚੋਂ, ਹੂੰ। ਜਿਸ ਪੀਣਾ ਹੈ ਉਹ ਭਾਂਡਾ ਰੇਤ ਦੇ ਨਾਲ ਮੇਜ ਕੇ ਧਰ ਕੇ ਜਾਣਾ, ਮਾਂਜ ਕੇ। ਅੱਛਾ ਹਾਂ। ਨਹੀਂ, ਉਹ ਤੁਹਾਡਾ ਮੁਸਲਮਾਨਾਂ ਦਾ ਮਾਂਜਦੇ ਸੀ ਕਿ ਆਪਣਾ ਵੀ ਮਾਂਜਦੇ? ਆਪਣਾ 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 ਵੀ? ਆਪਣਾ ਸਹੀ ਹੋ ਗਿਆ। ਆਪਣਾ ਮਾਂਜ। ਅੱਖੀ ਵੇਖਿਆ ਮਾਂਜ। ਠੀਕ ਹੋ ਗਿਆ ਬਜ਼ੁਰਗੋ, ਬਹੁਤ ਮਿਹਰਬਾਨੀ।